ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਅੱਜ ਇਤਵਾਰ ਦਾ ਦਿਨ ਹੈ ਤੇ ਸੋਹਣਾ ਦਿਨ ਹੈ। ਬਾਰਿਸ਼ਾਂ ਸ਼ੁਰੂ ਹੋ ਗਈਆਂ ਪੰਜਾਬ ਵਿੱਚ ਅੱਗੇ ਪਿੱਛੇ, ਤੇ ਸਾਵਣ ਵੀ ਆਉਣ ਵਾਲਾ ਹੈ। 14 ਤਰੀਕ ਨੂੰ ਸ਼ੁਰੂ ਹੋ ਜਾਣਾ ਹੈ। ਉਸ ਤੋਂ ਪਹਿਲੇ ਪ੍ਰੀ ਮੌਨਸੂਨ ਵੀ ਚੱਲ ਰਹੀਆਂ ਨੇ ਤੇ ਪਕੌੜਿਆਂ ਦਾ ਮੌਸਮ ਆ ਗਿਆ। ਸਮੋਸੇ ਖਾਓ, ਅੰਬ ਖਾਓ, ਆਲੂ ਵਾਲੇ ਪਰਾਠੇ ਖਾਓ, ਮੂਲੀ ਵਾਲੇ ਪਰਾਠੇ ਖਾਓ, ਲੱਸੀ ਜ਼ਰੂਰ ਪੀ ਲੈਣਾ ਤੇ ਅੰਬ ਖਾਓ ਤੇ ਕੱਚੀ ਲੱਸੀ ਜ਼ਰੂਰ ਪੀ ਲੈਣਾ। ਇਹ ਮਸ਼ਵਰਾ ਤੇ ਚੌਧਰੀ ਸਾਹਿਬ ਨੇ ਪੀਟੀਆਈ ਵਾਲਿਆਂ ਨੂੰ ਵੀ ਦਿੱਤਾ, ਜਿਨ੍ਹਾਂ ਨੇ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ ਦਾ ਬਾਈਕਾਟ ਕੀਤਾ ਕਿ ਵੀ ਠੰਡ ਰੱਖੋ, ਕੋਈ ਲੱਸੀ ਲੁੱਸੀ ਪੀਓ, ਕੋਈ ਜ਼ੇਨ 'ਤੇ ਜ਼ੋਰ ਦਿਓ। ਇਲੈਕਸ਼ਨ ਦਾ ਬਾਈਕਾਟ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਸਿਆਸੀ ਅਮਲ ਵਿੱਚ ਹੀ ਯਕੀਨ ਰੱਖੋ, ਉਹਦੇ ਸਿਆਸੀ ਅਮਲ ਦੇ ਬੜੇ ਫਾਇਦੇ ਹੁੰਦੇ ਨੇ। ਅਤੇ ਇਹ ਹੋਇਆ ਕੀ ਸੀ, ਪੀਟੀਆਈ ਨੂੰ ਪਹਿਲੇ ਇਜਾਜ਼ਤ ਦਿੱਤੀ ਹਾਈ ਕੋਰਟ ਨੇ ਇਲੈਕਸ਼ਨ ਲੜਨ ਦੀ, ਫਿਰ ਉਹਦੇ 'ਤੇ ਪਾਬੰਦੀ ਲੱਗ ਗਈ। ਇਹਨਾਂ ਤੁਸੀਂ ਕੀ ਦਿਲ 'ਤੇ ਲਾ ਲਈ ਇਸ ਗੱਲ ਨੂੰ ਕਿ ਬਾਈਕਾਟ ਹੀ ਕਰਤਾ? ਚੌਧਰੀ ਸਾਹਿਬ, ਕਿਉਂ ਇੰਨਾ ਕੋਈ ਦਿਲ 'ਤੇ ਲੈ ਲਿਆ ਪੀਟੀਆਈ ਨੇ ਪੂਰੇ ਮਸਲੇ ਨੂੰ? ਹਾਂਜੀ ਰਾਣਾ ਸਾਹਿਬ, ਉਹ ਬਿਲਕੁਲ ਅਜੀਬੋ ਗਰੀਬ ਕਿਸਮ ਦਾ ਡਿਸੀਜਨ ਇਹਨਾਂ ਨੇ ਕੀਤਾ। ਹਾਲਾਂਕਿ ਪਹਿਲਾਂ ਇਹ ਇੱਕ ਲੰਬੀ, ਤੁਹਾਨੂੰ ਪਤਾ, ਜੰਗ ਲੜਦੇ ਆ ਰਹੇ ਆ ਔਰ ਇਹਨਾਂ ਨੂੰ ਪਤਾ ਵੀ ਹੈ ਕਿ ਇਹਨਾਂ ਦੀ ਸਪੇਸ ਉਸ ਤਰ੍ਹਾਂ ਨਹੀਂ ਹੈ। ਹਾਰ ਵੀ ਜਾਂਦੇ ਨੇ ਲੇਕਿਨ ਇਹ ਜੰਗ ਲੜਦੇ ਰਹੇ ਨੇ। ਯਾਨੀ ਕਿ ਆਖਰੀ ਜਿਹੜਾ ਇਲੈਕਸ਼ਨ ਸੀ ਜੀਬੀ ਦਾ ਸੀਗਾ, ਉਹਦੇ ਦਾ ਤੁਹਾਨੂੰ ਪਤਾ ਕਿ ਬੜੀ ਇਹਨਾਂ ਦੀ ਟਾਈਟ ਸਪੇਸ ਸੀ। ਇਹਨਾਂ ਦੇ ਲੋਕਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਸੀ, ਪੁਲਿਸ ਦਿੱਤਾ ਜਾਂਦਾ ਸੀ, ਪੁਲਿਸ ਤੰਗ ਕਰਦੀ ਸੀ। ਹਾਂ ਬਿਲਕੁਲ। ਫਿਰ ਇਹਨਾਂ ਨੂੰ ਬਤੌਰ ਪਾਰਟੀ ਵੀ ਇਲੈਕਸ਼ਨ ਨਹੀਂ ਲੜਨ ਦਿੱਤਾ ਗਿਆ, ਕਿਸੇ ਨਾਲ ਅਲਾਈਅੰਸ ਨਹੀਂ ਕਰਨ ਦਿੱਤਾ, ਲੇਕਿਨ ਇਹਨਾਂ ਨੇ ਫਿਰ ਵੀ ਉਹ ਇਲੈਕਸ਼ਨ ਲੜਿਆ। ਹਾਂ, ਔਰ ਚਲੋ ਹਾਰ ਗਿਆ, ਲੇਕਿਨ ਇਹ ਆ ਕਿ ਬਿਲਕੁਲ ਆਪਣਾ ਜਾਂ ਉਹਨਾਂ ਨੂੰ ਲੱਗਿਆ ਤੇ ਜੀਬੀ 'ਚ ਹਾਰ ਗਏ ਤੇ ਇੱਥੇ ਵੀ ਹਾਰ ਜਾਵਾਂਗੇ। ਮੈਨੂੰ ਇਹੀ ਲੱਗਦਾ। ਅੱਛਾ, ਇੱਥੇ ਯਕਦਮ ਹੀ ਨਾ ਇਹਨਾਂ ਨੂੰ ਐਕਚੁਅਲੀ ਕੋਈ ਮੇਰੇ ਖਿਆਲ 23 ਜੂਨ ਨੂੰ ਸ਼ਾਇਦ ਇਹਨਾਂ ਦਾ, ਤੁਹਾਨੂੰ ਪਤਾ, ਇੱਥੇ ਵੀ ਇਹਨਾਂ ਦਾ ਮਸਲਾ ਹੋਈ ਸੀ ਜਿਹੜਾ ਇਹਨਾਂ ਦਾ ਪਹਿਲਾਂ ਫੈਡਰਲ 'ਚ ਹੋਇਆ ਸੀ ਪੀਟੀ ਦਾ ਸੈਂਟਰ, ਫਿਰ ਜੀਬੀ ਹੋਇਆ ਤੇ ਹੁਣ ਕਸ਼ਮੀਰ ਵੀ ਇਹ ਸੀ ਕਿ ਉੱਥੇ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਉਹਨਾਂ ਨੇ ਇਹਨਾਂ ਨੂੰ ਬਤੌਰ ਪਾਰਟੀ ਰਜਿਸਟਰ ਨਹੀਂ ਕੀਤਾ ਸੀ। ਠੀਕ ਤੇ ਹਾਈ ਕੋਰਟ 'ਚ ਗਏ, ਹਾਈ ਕੋਰਟ ਨੇ ਉਹਨਾਂ ਨੂੰ ਕਿਹਾ ਜੀ, ਆਰਡਰ ਜਾਰੀ ਕੀਤਾ ਜੀ ਕਿ ਇਹ ਜਿਹੜਾ ਇਹਨਾਂ ਨੂੰ ਰਜਿਸਟਰ ਕੀਤਾ ਜਾਵੇ। ਠੀਕ ਹੈ, ਤੇ ਆਜ਼ਾਦ ਰਜਿਸਟਰ ਕਰਨ ਦਾ ਮਤਲਬ ਇਲੈਕਸ਼ਨ ਲੜਿਆ ਜਾਵੇ। ਲੇਕਿਨ ਹਾਈ ਇਲੈਕਸ਼ਨ ਕਮਿਸ਼ਨ ਗਿਆ, ਸੁਪਰੀਮ ਕੋਰਟ ਜਿਹੜੀ ਹੈ ਜਿਹੜੀ ਸੁਪਰੀਮ ਕੋਰਟ, ਉਹਨਾਂ ਨੇ 2 ਜੁਲਾਈ ਤੱਕ ਦੇਤਾ ਸਟੇ ਉਹ ਸਾਡਾ। ਅੱਛਾ, 2 ਜੁਲਾਈ ਨੂੰ ਉਹਦੀ ਸਮਾਪਤ ਹੋਈ ਹੈ, ਲੇਕਿਨ ਉਹਨਾਂ ਨੇ ਉਹ ਡੈਫਰ ਕਰਤੀ ਹੈ ਬਗੈਰ ਮਜ਼ੀਦ ਅੱਗੇ ਕੋਈ ਆਰਡਰ ਦਿੱਤੇ। ਮਤਲਬ ਹਲੇ ਉਹ ਗੱਲ ਜਿਹੜੀ ਉਹ ਗੂੰਜ ਸੀ। ਤੇ ਇਹ 2 ਜੁਲਾਈ ਨੂੰ ਤੇ ਇਹ ਪੀਟੀਆਈ ਨੇ ਇਸ ਤੇ ਜੈਕ ਜਿਹੜੀ ਬੈਨ ਕਰਤੀ ਇਹਨਾਂ ਨੇ, ਅਵਾਮੀ ਜੁਆਇੰਟ ਐਕਸ਼ਨ ਕਮੇਟੀ, ਉਹਦੇ ਨਾਲ ਕੋਈ ਇਜ਼ਹਾਰੇ ਯਕਜਹਿਤੀ ਕਰਨ ਵਾਸਤੇ ਤੇ ਬਾਈਕਾਟ ਨਹੀਂ ਕੀਤਾ। ਹਾਂ ਨਹੀਂ, ਉਹ ਦੇਖੋ ਨਾ, ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਕਹਿੰਦੇ ਮੈਨੂੰ ਤੁਸੀਂ ਗੱਲ ਸਮਝ ਜਾਂਦੇ। ਉਹਨਾਂ ਦੀ ਜਿਹੜੀ ਸਟੇਟਮੈਂਟ ਉਹਦੇ ਚ ਉਹਨਾਂ ਨੇ ਇਹ ਗੱਲ ਕੀਤੀ। ਅੱਛਾ, ਕਿ ਅਸੀਂ ਇਜ਼ਹਾਰੇ ਯਕਜਹਿਤੀ ਜੈਕ ਦੇ ਇਹਨਾਂ ਦੀ ਡਿਮਾਂਡ ਜਿਹੜੀ ਉਹਨਾਂ ਨੇ ਕਿਹਾ, ਇਹਨਾਂ ਦੀ ਅੰਗਰੇਜ਼ੀ ਉਹਨਾਂ ਨੇ ਵਰਡ ਯੂਜ਼ ਕੀਤਾ ਲੀਟੀਮੇਟ ਡਿਮਾਂਡਸ, ਉਹ ਇਹਨਾਂ ਦੀ ਮੰਨੀਆਂ ਨਾ। ਠੀਕ ਹੈ। ਤੇ ਅਸੀਂ ਇਹਨਾਂ ਨੇ ਕਸ਼ਮੀਰੀ, ਉਹਨਾਂ ਨੇ ਕਿਹਾ ਕਸ਼ਮੀਰੀ ਲੋਕਾਂ ਦੇ ਜੈਕ ਦੇ ਨਾਲ ਇਜ਼ਹਾਰੇ ਯਕਜਹਿਤੀ। ਅੱਛਾ, ਉਹਨਾਂ ਨੇ ਯਾਨੀ ਕਿ ਉਹ ਤੇ ਫਿਰ ਸਿਆਸਤਦਾਨ ਲੋਕ ਨਾ ਉਸ ਤਰ੍ਹਾਂ ਤਾਂ ਨਹੀਂ ਕਹਿਣਗੇ ਕਿ ਸਾਡੇ ਅੰਦਰ ਕੋਈ ਖਤਰਾ ਹੈ ਉਹ। ਤੇ ਉਹਨਾਂ ਨੇ ਮਤਲਬ ਕਵਰ ਇਹੀ ਲਿਆ। ਠੀਕ, ਉਹਨਾਂ ਨੇ ਕਿਹਾ ਜੀ ਕਿ ਹਾਲਾਤ ਜਿਹੜੇ ਆ ਫਿਲਹਾਲ ਜਿਹੜੇ ਆ ਨਾ, ਉਹ ਉਹਨਾਂ ਨੇ ਵਰਡ ਯੂਜ਼ ਕੀਤਾ ਪ੍ਰੀਵੇਅਰਿੰਗ ਸਰਕਮਸਟੈਂਸ। ਹਾਂ, ਕਿ ਕਸ਼ਮੀਰ ਦੇ ਠੀਕ ਨਹੀਂ ਹੈ, ਇੱਥੇ ਪ੍ਰੋਟੈਸਟ ਹੋਏ ਨੇ, ਲੋਕਾਂ ਨੂੰ ਦਬਾਇਆ ਗਿਆ ਵਾ, ਪੁਲਿਸ ਫੋਰਸ ਯੂਜ਼ ਕੀਤੀ ਗਈ ਹੈ, ਇਸ ਕਰਕੇ ਜਿਹੜੀਆਂ ਪਹਿਲਾਂ ਹਾਲਾਤ ਠੀਕ ਕੀਤੇ ਜਾਣ, ਜੈਕ ਦੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਜਿਹੜੀਆਂ ਲੀਟੀਮੇਟ ਡਿਮਾਂਡਸ ਨੇ ਉਹ ਮੰਨੀਆਂ ਜਾਣ, ਫਿਰ ਇਲੈਕਸ਼ਨ ਕਰਾਇਆ ਜਾਵੇ। ਇਸ ਕਰਕੇ ਅਸੀਂ ਕਸ਼ਮੀਰੀ ਲੋਕਾਂ ਦੀ ਇਜ਼ਹਾਰੇ ਯਕਜਹਿਤੀ ਦੇ ਤੌਰ ਤੇ ਉਹਨਾਂ ਦੇ ਨਾਲ ਅਸੀਂ ਇਲੈਕਸ਼ਨ ਤੋਂ ਬਾਈ ਕਰਦਾ। ਅੱਛਾ, ਇਹ ਇਹਨਾਂ ਦਾ ਸਾਰਾ। ਵਾਹ ਜੀ ਵਾਹ। ਤੇ ਪ੍ਰੋਟੈਸਟ ਉੱਤੇ ਚਲੀ ਜਾ ਰਿਹਾ, ਬੈਨ ਕਰਤਾ ਉਹਨੂੰ, ਤੇ ਸਾਰਾ ਕੀ ਹੋ ਰਿਹਾ ਕਸ਼ਮੀਰ ਵਿੱਚ? ਪ੍ਰੋਟੈਸਟ ਦੇਖੋ ਕੋਈ ਐਗਜ਼ੈਕਟ ਖਬਰਾਂ ਤਾਂ ਨਹੀਂ ਆ ਰਹੀਆਂ, ਲੇਕਿਨ ਜਿਹੜੀਆਂ ਥੋੜੀਆਂ ਬਹੁਤੀਆਂ ਪਹੁੰਚ ਰਹੀਆਂ ਉਹ ਤੇ ਚੱਲ ਰਿਹਾ ਵਾ। ਲੇਕਿਨ ਕੋ ਕੱਲ ਦੀ ਇਹ ਸੀ ਕਿ ਥੋੜਾ ਜਿਹੜਾ ਬਰੀਫਿੰਗ ਦਿੱਤੀ ਗਈ ਹੈ ਇੱਥੇ ਇਸਲਾਮਾਬਾਦ ਹਾਈ ਲੈਵਲ ਦੇ ਲੋਕਾਂ ਨੂੰ, ਮੇਰੇ ਖਿਆਲ ਪ੍ਰਾਈਮ ਮਿਨਿਸਟਰ ਦੇ ਸ਼ਾਮਲ ਨੇ, ਉਹਨਾਂ ਨੂੰ ਇਹ ਕਿਹਾ ਗਿਆ ਕਿ ਥੋੜਾ ਜਿਹਾ ਪ੍ਰੋਟੈਸਟ ਜਿਹੜਾ ਨਾ ਉਹ ਜ਼ਰਾ, ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਡਾਈ ਡਾਊਨ, ਉਹ ਇਹ ਹੁਣ ਪਤਾ ਨਹੀਂ ਇਹ ਬਰੀਫਿੰਗ। ਚੌਧਰੀ ਸਾਹਿਬ, ਇਹ ਜਿਹੜੀ ਇੱਕ ਟਮਕੀਰੀ ਇੱਕ ਬਹੁਤ ਵੱਡਾ ਸਾਫੀ ਇਸਲਾਮਾਬਾਦ ਦਾ ਲੈ ਕੇ ਆਇਆ, ਉਹ ਕਹਿੰਦੇ ਜੀ ਕਿ ਜੈਕ ਦੇ ਪਿੱਛੇ ਨਾ ਕੋਈ ਤਾਕਤਵਰ ਹਲਕੇ ਨੇ, ਪਾਕਿਸਤਾਨ ਦੇ ਹੀ ਨਾ, ਉਹ ਚਾਹੁੰਦੇ ਆਏ ਨੇ ਕਿ ਜੀ ਪ੍ਰੋਟੈਸਟ ਕਰਨ, ਤੇ ਉਸ ਤੋਂ ਬਾਅਦ ਜਿਹੜੇ CDF ਸਾਹਿਬ ਸਾਡੇ ਤੇ ਪਾਕਿਸਤਾਨ ਸੁਲ੍ਹਾ ਕਰਾ ਰਿਹਾ ਅਮਰੀਕਾ ਤੇ ਇਰਾਨ ਦੀ, ਉਹਨਾਂ ਨੇ ਅਮਰੀਕਾ ਨੂੰ ਸ਼ਰਤ ਇਹ ਲਾਈ ਹੈ ਕਿ ਬਈ ਅਸੀਂ ਤੁਹਾਡੀ ਸੁਲ੍ਹਾ ਕਰਾ ਦਿੰਦੇ ਤੇ ਤੁਸੀਂ ਸਾਡੀ ਕਰਾਓ ਸੁਲ੍ਹਾ ਇੰਡੀਆ ਦੇ ਨਾਲ, ਤੇ ਕਸ਼ਮੀਰ ਦਾ ਮੱਕੂ ਠੱਪੋ ਤੇ ਸਾਡੀ ਜਾਨ ਛੁਡਾਓ ਕਸ਼ਮੀਰ ਦੇ ਕੋਲੋਂ। ਤੇ ਅਮਰੀਕਾ ਨੇ ਕਿਹਾ ਕਿ ਜੀ ਤੁਸੀਂ ਨਾ ਇੰਜ ਕਰੋ ਕਿ ਇੱਕ ਉੱਥੇ ਕਮੇਟੀ ਹੈ, ਇਸ ਤਰ੍ਹਾਂ ਦਾ ਪ੍ਰੋਟੈਸਟ ਸ਼ੁਰੂ ਕਰਾਓ, ਕੋਈ ਅਨਰੈਸਟ ਹੋਏਗੀ, ਫਿਰ ਸਾਨੂੰ ਮੌਕਾ ਮਿਲ ਜਾਏਗਾ, ਅਸੀਂ ਤੁਹਾਡੀ ਗੱਲਬਾਤ ਕਰਾ ਦੇਵਾਂਗੇ, ਕੋਈ ਖਟਪਟ ਹੋਏਗੀ LOC ਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਸਾਨੂੰ ਮੌਕਾ ਮਿਲ ਜਾਏਗਾ ਤੇ ਫਿਰ ਤੁਹਾਡੀ ਅਸੀਂ ਸੁਲ੍ਹਾ ਕਰਾ ਦੇਵਾਂਗੇ। ਇਹ ਕਿੰਨੀ ਬੜਾ ਵੱਡਾ ਸਾਫੀ ਹੈ, ਤੁਸੀਂ ਸਮਝ ਗਏ ਹੋਵੋਗੇ, ਸਮਾਂ TV ਦਾ।
ਹਾਂ ਨਹੀਂ ਇਹ ਮੈਨੂੰ ਕੋਈ ਗੱਲ ਬਣਦੀ ਜੁੜਦੀ ਲੱਗਦੀ ਐਵੇਂ ਅੱਜ ਕੱਲ ਤਾਂ ਪਤਾ ਨਾ ਤੇ ਇਹਨਾਂ ਦੇ ਉੱਤੇ ਪਿੱਕਾ ਨਹੀਂ ਲੱਗਦਾ ਇਸ ਤਰ੍ਹਾਂ ਦੀ ਗੱਲਾਂ ਨਹੀਂ ਤੇ? ਇਹ ਇਹਨਾਂ ਤੇ ਨਹੀਂ ਲੱਗਦਾ ਕਿਉਂਕਿ ਉਹ ਜਿਹੜੇ ਤੁਹਾਨੂੰ ਪਤਾ ਨਾ ਉਹ ਇਸਲਾਮਾਬਾਦ ਦੂਜੀ ਸਾਈਡ ਤੋਂ ਵਾਲੇ ਉਧਰ ਇਹਨਾਂ ਨੂੰ ਮੈਸੇਜ WhatsApp ਤੇ ਕਰਦੇ ਨਹੀਂ ਨਾ ਉਹ ਤੇ ਫਿਰ ਉਹਤੇ ਤਾਂ ਪੀਕਾ ਨਹੀਂ ਲੱਗਦਾ ਪੀਕਾ ਤੇ ਤੁਹਾਡੇ ਮੇਰੇ ਤੇ ਗਰੀਬ ਸਾਥੀ ਉਸ ਤੋਂ ਪਹਿਲਾਂ ਇੱਕ ਹੋਰ ਵੱਡੇ ਸਾਥੀ ਨੇ ਖਬਰ ਦਿੱਤੀ। ਅੱਛਾ ਉਹ ਕੀ ਹੈ? ਜਿਨ੍ਹਾਂ ਨੂੰ ਸਾਡੇ ਕੁਝ ਦੋਸਤ ਕਹਿੰਦੇ ਨੇ ਜੁਜ਼ ਵਕਤੀ ਤਹਿਕੀਕਾਤੀ ਸਾਥੀ। ਹਾਂ ਜੁਜ਼ ਵਕਤੀ ਤੇ ਠੀਕ ਹੈ ਨਾ ਉਹ ਖਬਰ ਉਹਨਾਂ ਨੇ ਇਹ ਦਿੱਤੀ ਹੈ ਜੀ ਕਿ ਮਤਲਬ ਪਾਕਿਸਤਾਨ ਦੇ ਬੜੇ ਵੱਡੇ ਸਾਫੀ ਨੇ ਉਹ ਕਹਿੰਦੇ ਲੇਕਿਨ ਇਹਨਾਂ ਤੁਸੀਂ ਖਬਰਾਂ ਚੈੱਕ ਕਰਿਆ ਕਰੋ। ਹਾਂ ਤੇ ਇਹਨਾਂ ਦੀ ਖਬਰਾਂ ਦੇਖ ਕੇ ਸਾਡਾ ਦਿਲ ਕਰਦਾ ਕਿ ਮੇਰਾ ਤਾਂ ਦਿਲ ਕਰਦਾ ਕਿ ਅਸੀਂ ਖੁਦ ਵੀ ਸਾਫ ਨੂੰ ਛੱਡ ਦਈਏ। ਉਹ ਖਬਰ ਉਹਨਾਂ ਨੇ ਪਰਸੋਂ ਇਹ ਦਿੱਤੀ ਸੀ ਉਹਨਾਂ ਦੀ ਬੜੇ ਫਰੰਟ ਪੇਜ ਤੇ ਲੱਗੀ ਹੋਈ ਸੀ ਕਿ ਜੀ इंटेलिजेंस एजेंसियों को जैक के गैर मुल्की फंडिंग गैर मुल्की रवाबत जो है ना उसके सबूत मिल गए। ਉਹ ਮੈਨੂੰ ਪਤਾ ਚੱਲ ਪਿੰਡੀ ਉਹ ਮਰੀ ਵਾਲਾ ਸਾਫੀ। ਹਾਂ ਇਹ ਖਬਰ ਦਿੱਤੀ ਸੀ ਇਹ ਤਹਿਕੀਕਾਤੀ ਸਾਫੀ ਮਤਲਬ ਇਹ ਖਬਰ ਦੁਨੀਆ 'ਚ ਤੁਸੀਂ ਕਦੇ ਪੜ੍ਹੀ ਰਾਣਾ ਸਾਹਿਬ ਕਦੀ? ਨਹੀਂ ਮੈਂ ਤੇ ਮੈਨੂੰ ਤੇ ਆਜ਼ਾਦ ਸਈਦ ਦਾ ਵਾਕਿਆ ਯਾਦ ਆ ਗਿਆ ਨਾ। ਉਹ ਡੌਨ ਟੀਵੀ 'ਚ ਹੁੰਦਾ ਸੀ ਤੇ ਉਹਨੂੰ ਇੱਕ ਬੰਦਾ ਮਿਲਿਆ ਇੰਸਪੈਕਟਰ ਇੱਕ ਏਜੰਸੀ ਦਾ। ਉਹ ਕਹਿੰਦੇ ਜੀ ਤੁਸੀਂ ਮੇਰੇ ਨਾਲ ਤਾਲੁਕਾਤ ਬਣਾ ਲਓ ਤੇ ਮੈਂ ਤੁਹਾਨੂੰ ਬੜੀ ਬੜੀ ਖਬਰਾਂ ਦਿਆ ਕਰਾਂਗੇ। ਇਜਾਜ਼ ਨੇ ਕਿਹਾ ਚੱਲ ਠੀਕ ਹੈ ਤੂੰ ਨੰਬਰ ਲੈ ਲੈ। ਇੱਕ ਦਿਨ ਆਇਆ ਤੇ ਇਜਾਜ਼ ਕਹਿੰਦਾ ਮੈਂ ਬੈਠਾ ਸਾਂ ਦਫ਼ਤਰ। ਉਹਨੇ ਫੋਨ ਕੀਤਾ ਕਿ ਜੀ ਮੈਂ ਆਇਆ ਬੜੀ ਵੱਡੀ ਖਬਰ ਲੈ ਕੇ ਆਇਆ ਉੱਥੇ ਬੜੀ ਐਕਸਕਲੂਸਿਵ ਖਬਰ ਹੈ। ਤੇ ਉਹਨੇ ਕਿਹਾ ਇਜਾਜ਼ ਨੇ ਕਿਹਾ ਯਾਰ ਹੋ ਸਕਦਾ ਹੈ ਕਿ ਬੰਦਾ ਤੇ ਸੀਰੀਅਸ ਹੀ ਲੱਗਦਾ ਹੈ ਕੋਈ ਚਿਹਰੇ ਮੋਰੇ ਤੋਂ। ਉਹ ਚਾਹ ਸ਼ਾਹ ਪਿਆਈ ਕੰਟੀਨ ਦਾ ਕਿ ਕੀ ਖਬਰ ਹੈ? ਉਹ ਕਹਿੰਦੇ ਜੀ ਕਿ ਸਾਨੂੰ ਬੜੇ ਬਾਵਸੂਖ ਸਰਾਏ ਨਾਲ ਪਤਾ ਚੱਲਿਆ ਹੈ ਕਿ ਇਜ਼ਰਾਈਲ ਤੇ ਇੰਡੀਆ ਦਾ ਇਤਿਹਾਦ ਹੋ ਗਿਆ ਆਪਸ ਵਿੱਚ ਤੇ ਉਹ ਪਾਕਿਸਤਾਨ ਤੇ ਕਹਿ ਰਹੇ ਨੇ ਜੀ ਕਿ ਅਸੀਂ ਹਮਲਾ ਕਰ ਦਿਆਂਗੇ। ਇਜ਼ਾਜ਼ ਕਹਿੰਦਾ ਮੈਂ ਸਿਰ ਪਿੱਟ ਲਿਆ ਕਿ ਉੱਠੋ ਨਿਕਲੇ ਤੋਂ ਉਹਨੂੰ ਚਾਹ ਵੀ ਨਹੀਂ ਪੀਣ ਦਿੱਤੀ ਪੂਰੀ। ਇਹ ਇਸ ਤਰ੍ਹਾਂ ਦੇ ਸਾਫੀ ਵੀ ਨੇ ਤੇ ਇਹ ਖਬਰ ਹੁਣ ਉਹ ਖਬਰ ਜਿਹੜੀ ਇਜ਼ਾਜ਼ ਨੇ ਰਿਜੈਕਟ ਕਰ ਦਿੱਤੀ ਉਹ ਮਰੀ ਵਾਲੇ ਸਾਫੀ ਨੇ ਚਲਾ ਦਿੱਤੀ। ਉਹ ਤਹਿਕੀਕਾਤੀ ਸਾਫੀ ਇਹੀ ਜ਼ਰਾਏ ਹੋਣਗੇ ਇਸੇ ਤਰ੍ਹਾਂ ਦੇ ਜ਼ਰਾਏ ਹੋਣਗੇ। ਸਾਫਤ ਦਾ ਵੀ ਕੋਈ ਮਿਆਰ ਹੋਣਾ ਚਾਹੀਦਾ ਜਿਹੜਾ ਛਾਪਣੇ ਵਾਲਾ ਦਾ ਵੀ ਘਰਾਣਾ ਸਾ ਮਿਆਰ ਹੋਣਾ ਚਾਹੀਦਾ। मतलब मुल्की एजेंसियों को जैक के जो गैर मुल्की रवाबत ਕੋਈ ਸਬੂਤ ਕਿਹੜੇ ਸਬੂਤ ਦੱਸੋ। ਜੈਕ ਕੋਲੋਂ ਪੁੱਛੋ ਉੱਥੇ ਕੋਈ ਰਿਪੋਰਟ ਛਾਪੋ ਕੋਈ ਜੈਕ ਦਾ ਵਰਜਨ ਵੀ ਲਓ ਸਬੂਤ ਵੀ ਦੱਸੋ ਕੀ ਮਿਲੇ ਨੇ ਉਹਨਾਂ ਦੀ ਗਰਾਊਂਡ ਕੀ ਹੈ। ਫਿਰ ਤਾਂ ਇਸ ਤਰ੍ਹਾਂ ਜਿਹੜੀ ਤੁਸੀਂ ਪਹਿਲੀ ਖਬਰ ਦੱਸੀ ਨਾ ਉਹਨਾਂ ਦੇ ਖਬਰਾਂ ਤੇ ਅੱਜਕੱਲ ਲੋਕ ਕੋਈ ਨਹੀਂ ਯਕੀਨ ਕਰਦੇ ਹੱਸਦੇ ਨੇ। ਇਦਾਂ ਦੀ ਖਬਰਾਂ ਬਹੁਤ ਮੈਨੂੰ ਕਹਿੰਦਾ ਕਿ ਜਾਣਬੁੱਝ ਕੇ ਕੱਢਦੇ ਨੇ ਤਾਂ ਕਿ ਲੋਕੀ ਜ਼ਹਿਰੇ ਬਹਿਸ ਰਹਿਣ ਨਾ। ਹਾਂ ਜ਼ਹਿਰੇ ਬਹਿਸ ਰਹਿਣ ਲਈ। ਕਿ ਦੇਖੋ ਦੂਸਰਾ ਮੈਨੂੰ ਇਹ ਦੱਸੋ ਵੀ ਜੇ ਸੁਲ੍ਹਾ ਕਰਾਣੀ ਹੋਵੇ ਪਾਕਿਸਤਾਨ ਇੰਡੀਆ ਦੀ ਤੇ ਫਿਰ ਉਹ ਕਸ਼ਮੀਰ ਦੀ ਉਧਰਲੀ ਸਾਈਡ ਤੇ ਕੋਈ ਮਸਲਾ ਹੋਣਾ ਚਾਹੀਦਾ ਜਾਂ ਇੱਧਰ ਹੋਣਾ ਚਾਹੀਦਾ? ਦੇਖੋ ਇਹ ਵੀ ਕਿ ਅੱਜ ਕੱਲ ਉਹ ਤੇ ਇੱਕ ਸਾਡੇ ਨੇ ਓਪੀ ਸ਼ਾਹ ਉਧਰ ਕਲਕੱਤੇ ਉਹਨਾਂ ਦੀ ਇੱਕ NGO ਬੜੇ ਅਰਸੇ ਤੋਂ ਪੀਸ ਲਈ ਕੰਮ ਕਰਦੇ ਨੇ। ਉਹਦੇ 'ਚ ਉਹ ਦੌਲਤ ਵੀ ਹੈ ਤੇ ਇੱਥੋਂ ਖੁਰਸ਼ੀਦ ਕਸੂਰੀ ਸਾਹਿਬ ਨੇ ਦੁਰਾਨੀ ਸਾਹਿਬ ਵੀ ਉਹਦੇ 'ਚ ਅਸਦ ਦੁਰਾਨੀ ਸਜਨ ਅਸਦ ਦੁਰਾਨੀ ਇਹ ਸਾਰੇ ਬਹੁਤ ਸਾਰੇ ਲੋਕ ਨੇ ਉਹਦੇ 'ਚ। ਕਦੀ ਕਦੀ ਮੈਂ ਵੀ ਉਹਨਾਂ ਦੀ ਔਨਲਾਈਨ ਮੀਟਿੰਗ ਮੈਂ ਜੁਆਇਨ ਕਰ ਲੈਣਾ। ਉਹਨਾਂ ਨੇ ਇੱਕ ਡਾਕੂਮੈਂਟ ਕੱਢਿਆ ਇੰਡੀਆ ਪਾਕਿਸਤਾਨ ਤੇ ਵਜ਼ੀਰ ਆਜ਼ਮ ਨੂੰ ਖਤ ਲਿਖਿਆ ਕਿ ਬਈ ਗੱਲਬਾਤ ਕਰੋ ਅਮਨ ਲੈ ਕੇ ਆਓ। ਬੜੀ ਅੱਛੀ ਹਾਂ ਬਿਲਕੁਲ ਮੈਂ ਖਬਰ ਦੇਖੀ ਹੈ ਸ਼ਬੀਰ। ਹਾਂ ਇਹ ਸੀ ਖਬਰ ਠੀਕ ਹੈ ਨਾ ਲੇਕਿਨ ਇਹ ਬਹੁਤ ਘੱਟ ਮੀਡੀਆ ਨੇ ਇਹਨੂੰ ਹਾਈਲਾਈਟ ਕੀਤਾ। ਹਾਂ ਨਹੀਂ ਖਬਰ ਜਾਂਦੀ ਦੀ ਫਰੰਟ ਪੇਜ ਤੇ ਛਪੀ ਬਿਲਕੁਲ। ਉਹਦੇ 'ਚ ਇੱਕ ਜਿਹੜੀ ਗੱਲ ਹੈ ਨਾ ਉਹਦੇ 'ਚ ਸਟੇਟਮੈਂਟ ਪੜ੍ਹੋਗੇ ਨਾ ਉਹਦੇ 'ਚ ਕਿਹਾ ਜੀ ਕਿ ਪਾਕਿਸਤਾਨ ਤੇ ਇੰਡੀਆ ਗੱਲਬਾਤ ਤੇ ਕਰ ਰਹੇ ਨੇ ਟਰੈਕ 2 ਤੇ ਇਹਨਾਂ ਦੇ ਕੋਈ ਰਵਾਬਤ ਤੇ ਹੈ ਨੇ ਉਹਨਾਂ ਰਵਾਬਤ ਨੂੰ ਕੋਈ ਪ੍ਰੈਕਟੀਕਲ ਸ਼ਕਲ ਦੇ ਦਿਓ ਕਿਉਂ ਤੇ ਪ੍ਰੈਕਟਿਕ ਜਦੋਂ ਬਾਈ ਟਰੈਕ 2 ਚੱਲ ਰਿਹਾ ਮਤਲਬ ਕਿ ਇੰਡੀਆ ਤੇ ਪਾਕਿਸਤਾਨ ਆਪਸ ਵਿੱਚ ਗੱਲ ਕਰ ਰਹੇ ਨੇ ਇਹਦੇ 'ਚ ਅਮਰੀਕਾ ਦੀ ਲੋੜ ਹੀ ਕੋਈ ਨਹੀਂ ਠੀਕ ਹੈ। ਸਾਡੀ ਸੁਲਾਹ ਕਰਾਓ ਜਦੋਂ ਕੰਪੋਜ਼ਿਟ ਡਾਇਲਾਗ ਹੋਏਗਾ ਤੇ ਆਪੇ ਬਹਿ ਜਾਣਗੇ ਨਾ। ਇਹਦੇ 'ਚ ਤੁਸੀਂ ਕੋਈ ਇੱਥੇ ਜੰਗ ਛਿੜੀ ਹੈ ਇੰਡੀਆ ਪਾਕਿਸਤਾਨ ਦੀ ਜਿਵੇਂ ਪਿਛਲੇ ਸਾਲ ਸੀ ਕਿ ਟਰੰਪ ਨੂੰ ਆ ਕੇ ਸੁਲਾਹ ਕਰਾਉਣੀ ਪਵੇ ਕਿ ਜੀ ਰੁਕ ਜਾਓ ਸੀਜ਼ਫਾਇਰ ਕਰ ਲਓ। ਇਹ ਕੈਸੇ ਸਾਫੀ ਨੇ ਕਿਸ ਤਰ੍ਹਾਂ ਦੀ ਸਾਫਤ ਹੈ ਚੋਇਸ? ਦੂਸਰਾ ਹੈ ਕਿ ਅਗਰ ਇਸ ਕਸ਼ਮੀਰ ਵਾਲੇ ਇਸ਼ੂ ਤੇ ਸੁਲਹ ਕਰਾਣੀ ਹੋਵੇ ਤੇ ਕਸ਼ਮੀਰ ਆਪਣੀ ਸਾਈਡ ਤੇ ਤੁਹਾਨੂੰ ਪਤਾ 2019 ਚ ਉਹਨਾਂ ਨੇ ਉਹ ਰਿਵੋਕ ਕਰਤਾ ਸੀਗਾ ਸਪੈਸ਼ਲ ਸਟੇਟ। ਉਹ ਕਹਿੰਦੇ ਜੀ ਕਿ ਪਾਕਿਸਤਾਨ ਵੀ ਇਹ ਚਾਹੁੰਦਾ ਕਿ ਅਸੀਂ ਵੀ ਉਹੀ ਉਂਝ ਹੀ ਕਰ ਦਈਏ ਇਹਨੂੰ ਡਿਕਲੇਅਰ ਕਰ ਦਈਏ ਸੂਬਾ ਕਰ ਦਈਏ।
ਵੈਸੇ ਹੋ ਸਕਦੀ, ਲੇਕਿਨ ਜ਼ਾਹਰ ਹੈ ਕਿ ਜਿਹੜਾ ਉੱਥੇ ਲੋਕਾਂ ਦੀ ਲੀਜੀਟਿਮੇਟ ਡਿਮਾਂਡ ਆ, ਇੱਕ ਸਾਡਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਉਹਦਾ ਇਸ਼ੂ ਹੈ ਨਾ। ਹਾਂ ਬਿਲਕੁਲ। ਤੇ ਅਦਰਵਾਈਜ਼ ਦੋ ਮੁਲਕਾਂ ਦਾ ਤੇ ਇਹਦੇ ਚ ਕੋਈ ਏਡੀ ਵੱਡੀ ਸਾਇੰਸ ਹੀ ਕੋਈ ਨਹੀਂ ਕਿ ਹੁਣ ਇੱਥੇ ਏਡਾ ਵੱਡਾ ਪ੍ਰੋਟੈਸਟ ਕਰਾ ਕੇ ਤੇ ਜੈਕ ਖੜੀ ਕਰਕੇ ਹਾਂ ਤੇ ਆਪੇ ਫਿਰ ਕੋਈ ਸੁਲਹ ਦਾ ਤਰੀਕਾ ਮਾਹੌਲ ਬਣਾਈਏ। ਇਹ ਮੈਨੂੰ ਸਮਝ ਨਹੀਂ ਆਈ ਚੀਜ਼ ਸਾਡੇ ਬਸ ਇਹ ਹੈ ਕਿ ਇਹ ਪੀਟੀਆਈ ਵਾਲੇ ਵੀ ਤੇ ਇੰਝ ਹੀ ਨੇ ਨਾ, ਉਹ ਵੀ ਇੰਝ ਹੀ ਤਰ੍ਹਾਂ ਸੋਚਦੇ ਰਹਿੰਦੇ ਨੇ ਕਿ ਜੀ ਅਸੀਂ ਕੁਝ ਕੰਮ ਨਹੀਂ ਕਰਨਾ ਤੇ ਇਮਰਾਨ ਖਾਨ ਨੂੰ ਰਿਹਾ ਕਰਾਉਣਾ ਹੈ, ਤੇ ਉਹ ਵੀ ਇੱਧਰ ਦੀ ਧਮਕੀਰੀ ਤੇ ਉੱਧਰ ਦੀ ਜੋੜ ਦਿੰਦੇ ਨੇ। ਅੱਜ ਕੱਲ ਫਿਰ ਉਹੀ ਆ ਗਏ ਨੇ, ਖਾਨ ਸਾਹਿਬ ਨੂੰ ਰਿਹਾ ਕਰੋ, ਕੀ ਚੱਲ ਰਿਹਾ ਉੱਧਰ? ਹਾਂ ਬਿਲਕੁਲ, ਹਾਂ ਇਸ ਤਰ੍ਹਾਂ ਹੀ ਇਹਨਾਂ ਦੀ ਕੋਈ ਜ਼ਾਹਰ ਆਦਾ ਤੇ ਹੁਣ ਬੜਾ ਕ੍ਰਿਟਿਸਿਜ਼ਮ ਹੈ ਨਾ ਕਿ ਇੱਕ ਲੱਗਦਾ ਕਿ ਪੀਟੀਏ ਦੀ ਜਿਹੜੀ ਉਸ ਤਰ੍ਹਾਂ ਜ਼ੋਰ ਸੀਗਾ, ਜਿਹੜਾ ਉਹਨਾਂ ਦੀ ਮੂਵਮੈਂਟ ਸੀ ਉਹ ਜਰਾ ਬਹਿ ਰਹੀ ਹੈ, ਹਲਕੀ ਹੋ ਗਈ ਹੈ, ਕਿਉਂਕਿ ਹੁਕੂਮਤ ਉਹਨਾਂ ਦੀ ਕੋਈ ਮੰਨ ਨਹੀਂ ਰਹੀ, ਤਾਕਤਵਰ ਹਲਕੇ ਵੀ ਮੰਨ ਨਹੀਂ ਰਹੇ, ਉਹਨਾਂ ਨਾਲ ਕੋਈ ਗੱਲਬਾਤ ਹੋ ਨਹੀਂ ਰਹੀ। ਉਹ ਕੋਈ ਵੱਡਾ ਪ੍ਰੋਟੈਸਟ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਟਫ ਟਾਈਮ ਦੇਣੇ ਚ ਕਾਮਯਾਬ ਹੀ ਨਹੀਂ ਹੋ ਰਿਹਾ। ਤੇ ਉਹ ਸਲਮਾਨ ਅਕਬਰ ਰਾਇਸਾ ਨੇ ਕੋਈ ਇੱਕ ਦੋ ਦਿਨ ਪਹਿਲਾਂ ਲਾਹੌਰ ਪ੍ਰੈਸ ਕਲੱਬ ਵੀ ਹਿਸਾਬੇ ਨਾਲ ਗੱਲਬਾਤ ਕੀਤੀ, ਕੋਈ ਕੇਪੀ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ, ਉਹਨਾਂ ਨੇ ਕਿਹਾ ਨਹੀਂ ਅਸੀਂ ਬਿਲਕੁਲ ਅਸੀਂ ਤਾਕਤ ਮੌਜੂਦ ਹਾਂ, ਤੇ ਉਹ ਸਾਡਾ ਜਿਹੜਾ ਮੇਨ ਆਬਜੈਕਟਿਵ ਇਮਰਾਨ ਖਾਨ ਦੀ ਰਾਈ ਹੈ, ਉਹ ਜ਼ਾਹਰ ਪਹਿਲਾਂ ਵੀ ਕਹਿੰਦੇ ਨੇ, ਲੇਕਿਨ ਉਸ ਆਬਜੈਕਟਿਵ ਨੂੰ ਅਚੀਵ ਕਰਨ ਦਾ ਇਹਨਾਂ ਕੋਲ ਕੋਈ ਫਾਰਮੂਲਾ ਨਹੀਂ। ਤੇ ਸਲਮਾਨ ਅਕਬਰ ਰਾਇਸਾ ਜਿਹੜੀਆਂ ਅਗਲੀਆਂ ਗੱਲਾਂ ਹੁੰਦੀਆਂ ਨੇ ਉਹ ਮੈਨੂੰ ਬੜੀਆਂ, ਉਹਨਾਂ ਤੋਂ ਵੀ ਬੜਾ ਹਾਸਾ, ਉਹ ਵੀ ਨਾ ਬਿਲਕੁਲ ਇੰਝ ਦੀ ਗੱਲਾਂ ਕਰਦੇ ਜਿਵੇਂ ਸਾਫੀ ਕਰਦੇ। ਹਾਂ ਬੜੀਆਂ ਹਵਾਈ ਗੱਲਾਂ ਉਹਦੇ ਚ ਉਹਨਾਂ ਨੇ ਇੱਕ ਦੋ ਗੱਲਾਂ ਕੀਤੀਆਂ, ਮੈਨੂੰ ਤਾਂ ਰਿਪੋਰਟ ਪੜ੍ਹੀ, ਮੈਨੂੰ ਬੜਾ ਹਾਸਾ ਆਇਆ। ਉਹ ਇਹ ਗੱਲਾਂ ਉਹ 2-3 ਸਾਲ ਤੋਂ ਕਰ ਰਿਹਾ, ਕਹਿੰਦੇ ਜੀ ਭੁੱਖ ਹੜਤਾਲ ਕਰਾਂਗੇ, ਅਸੀਂ ਜਿਹੜੀ ਅਸੀਂ ਸਾਡੀ ਤੋਂ ਸਾਡੀ ਤਾਕਤ ਉੱਠੇਗੀ, ਹਰ ਸ਼ਾਇਦ ਜਿਹੜੀ ਦੀਵਾਰਾਂ ਤੋੜ ਦੇਗੀ, ਜਿਹੜੀ ਬੁੱਤ ਤੋੜ ਦੇਗੀ, ਮਤਲਬ ਗੱਲਾਂ ਵੀ ਤੇ ਤੋੜਨੇ ਬੜੇ ਆਸਾਨ ਨੇ। ਤੇ ਜੇਲ੍ਹ ਪਰੋ ਤਹਿਰੀਕ, ਜੇਲ੍ਹ ਪਰੋ ਤਹਿਰੀਕ ਦੀ ਉਹਨਾਂ ਨੇ ਗੱਲ ਕੀਤੀ, ਇਹ ਸਾਰੀ ਗੱਲਾਂ ਬੜੇ ਅਰਸੇ ਤੋਂ ਕਰ ਰਹੇ ਨੇ, ਲੇਕਿਨ ਕੀਤਾ ਅੱਜ ਤੱਕ ਕੁਝ ਵੀ ਨਹੀਂ। ਦੂਸਰਾ ਇਹ ਹੈ ਕਿ ਜੇਲ੍ਹ ਪਰੋ ਤਹਿਰੀਕ ਕਿੰਨੇ ਹੱਦ ਤੱਕ ਕਾਮਯਾਬ ਹੁੰਦੀ ਹੈ, ਇੱਕ ਜ਼ਾਰਾ ਅਸੀਂ ਕਿਤਾਬਾਂ ਦੇ ਪੜ੍ਹਿਆ, ਤੁਸੀਂ ਦੱਸ ਸਕਦੇ ਹੋ ਇਹਦੇ ਕੋਈ ਕਦੀ ਮਤਲਬ ਕੋਈ ਐਸਾ ਕੋਈ, ਕਿਉਂਕਿ ਇਮਰਾਨ ਖਾਨ ਨੇ ਕੋਈ ਅਨਾਉਂਸ ਕੀਤੀ ਸੀ, ਤੁਹਾਨੂੰ ਯਾਦ ਹੋਵੇ, ਇਹਦੇ ਕੋਈ ਮਤਲਬ ਫਾਇਦਾ ਹੁੰਦਾ ਇਹਦਾ ਕੋਈ ਅਲਟੀਮੇਟ ਨਹੀਂ? ਇਹ ਉਂਝਦੀ ਹੈ ਜਿਵੇਂ ਖਾਨ ਸਾਹਿਬ ਨੂੰ ਕਿਹਾ ਸੀ ਨਾ 2014 ਵਿੱਚ ਕਿ ਜੀ ਕਿ ਮੀਆਂ ਸਾਹਿਬ ਦੀ ਹਕੂਮਤ ਦੇ ਖਿਲਾਫ ਇਹਨਾਂ ਨੇ ਆਏ ਸਨ ਇਸਲਾਮਾਬਾਦ ਤੇ ਧਰਨਾ ਦਿੱਤਾ ਸੀ, ਉਹਦੇ 'ਚ ਇਹਨਾਂ ਨੇ ਉਸ ਤੋਂ ਪਹਿਲਾ ਐਲਾਨ ਜਦੋਂ ਆਪਾਰੇ ਆਏ ਸਨ, ਇਹਨਾਂ ਨੇ ਕਿਹਾ ਸੀ ਜੀ ਕਿ ਜੀ ਸਿਵਲ ਡਿਸਓਬੀਡੀਐਂਟ ਅਸੀਂ ਕਰਾਂਗੇ ਸ਼ੁਰੂ, ਸਿਵਲ ਨਾਫਰਮਾਨੀ ਬਿੱਲ ਕੋਈ ਨਾ ਦੇਵੇ, ਹਾਂਜੀ, ਤੇ ਬਾਈਕਾਟ ਕਰ ਦੇਵੇ। ਇਹ ਮੈਨੂੰ ਲੱਗਦਾ ਕਿ ਉਹ ਮਾਈਂਡਸੈਟ ਕਿ ਮੁਤਾਲਿਆ ਪਾਕਿਸਤਾਨ ਪੜ੍ਹਿਆ, ਉਹ ਵੇਖ ਕੇ ਨਾ ਇਹਨਾਂ ਨੂੰ ਖਾਨ ਸਾਹਿਬ ਨੂੰ ਸਬਕ ਵੀ ਪੜ੍ਹਾਉਂਦਾ। ਜੇਲ੍ਹ ਪਰੋ ਤਹਿਰੀਕ ਹੁੰਦੀ ਸੀ ਗੋਰਿਆਂ ਦੇ ਦੌਰ 'ਚ, ਇੱਕ ਕਿ ਵੋਲੰਟੀਅਰਲੀ ਤੁਸੀਂ ਜਾ ਕੇ ਕਹਿੰਦੇ ਸੋ ਜੀ ਕਿ ਸਾਨੂੰ ਗ੍ਰਿਫਤਾਰ ਕਰੋ, ਜਾਂ ਇੱਕ ਦੋ ਤਰੀਕੇ ਹੁੰਦੇ ਸਨ, ਜਾਂ ਤੇ ਤੁਸੀਂ ਉਹ ਭੁੱਖ ਹੜਤਾਲ ਕਰੋ ਮੁਤਾਲਬੇ ਵਾਸਤੇ, ਜਾਂ ਜੇਲ੍ਹਾਂ ਭਰ ਦਿਓ। ਵੀ ਜੇਲ੍ਹਾਂ 'ਚ ਅਲਾਮਤੀ ਇੱਕ ਕੰਮ ਹੁੰਦਾ ਸੀ ਕਿ ਜੀ ਕਿ ਸਾਡੇ ਮੁਤਾਲਬਾ ਨਹੀਂ ਕਰੋਗੇ ਤੇ ਅਸੀਂ ਤੇ ਫਿਰ ਆਖਰੀ ਕਦਮ ਚੁੱਕ ਸਕਦੇ। ਉਹ ਉਸ ਤੋਂ ਗੋਰਾ ਡਰ ਜਾਂਦਾ ਸੀ, ਰਜਿਸਟਰ ਹੋ ਜਾਂਦਾ ਸੀ ਪ੍ਰੋਟੈਸਟ। ਇਹਨਾਂ ਦਾ ਜਿਹੜਾ ਜੇਲ੍ਹ ਪਰੋ ਤਹਿਰੀਕ ਹੈ, ਇਹਨਾਂ ਦਾ ਹੋਰ ਮਕਸਦ ਹੈ, ਆਇਆ ਉੱਥੋਂ ਹੀ ਆਈਡੀਆ ਇਹਨਾਂ ਦੇ ਕੋਲ, ਆਈਡੀਆ ਉੱਥੋਂ ਹੀ ਆਇਆ, ਲੇਕਿਨ ਇਹਨਾਂ ਨੂੰ ਬੈਕਗਰਾਊਂਡ ਦਾ ਨਹੀਂ ਪਤਾ, ਉਹਦੇ ਪਿੱਛੇ ਫਿਲਾਸਫੀ ਕੀ ਸੀ, ਗਾਂਧੀ ਸਾਹਿਬ ਨੇ ਸ਼ੁਰੂ ਕੀਤੀ ਸੀ, ਇਹ ਮਸਲਾ ਕੀ ਸੀ ਉਹਦੇ ਪਿੱਛੇ, ਉਹ ਅਲਾਮਤੀ ਹੁੰਦਾ ਸੀ ਸਾਰਾ ਕੰਮ। ਇਹ ਸਮਝਦੇ ਨੇ ਕਿ ਸਾਨੂੰ ਜੇਲ੍ਹਾਂ 'ਚ ਪਾ ਭੇਜ ਦੇਣਗੇ, ਕਿ ਪੀਟੀਏ ਦੇ ਸਾਰੇ ਬੈਲਟ ਟਾਈਪ ਲੋਕ ਨੇ, ਉਹ ਫਿਰ 2 ਮਹੀਨੇ ਜੇਲ੍ਹ ਕੱਢ ਨਹੀਂ ਸਕਦੇ, ਨਹੀਂ ਕੱਢ ਸਕਦੇ। ਹਾਂਜੀ, ਉਹ ਕੁਝ ਲੋਕਾਂ ਨੇ ਵੱਲ ਕੱਢੀ ਹੈ ਪੀਟੀਏ ਸੀਨੀਅਰ ਲੋਕਾਂ ਨੇ, ਉਹਨਾਂ ਦੀ ਤੇ ਵਾਕਈ ਯਾਨੀ ਉਹ ਇੰਝ ਤੁਸੀਂ ਕੱਲ ਗੱਲ ਕਰ ਰਹੇ ਸੋ ਨਾ ਕੋਈ ਕਾਂਡੇ ਵਾਲੇ ਵਾਕਿਏ ਦੇ ਉੱਤੇ ਜੀ ਕਿ ਉਹਨਾਂ ਨੇ ਕਿਹਾ ਜੀ ਸਕੂਲ ਤੇ ਇਹ ਵੋ ਕੋਈ ਐਕਸ਼ਨ ਜਿਹਨੂੰ ਲੈਣਾ ਚਾਹੀਦਾ ਹੈ। ਜੇਲ੍ਹ ਪਰੋ ਤਹਿਰੀਕ ਦਾ ਵੀ ਇਹੀ ਮਕਸਦ ਹੁੰਦਾ ਸੀ ਕਿ ਚੂੰਕਿ ਤੁਹਾਡੇ ਖਿਲਾਫ FIR ਕੋਈ ਨਹੀਂ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਗ੍ਰਿਫਤਾਰ ਕਰ ਲੈਣ, ਤੇ ਉਹਦੇ ਲਈ ਜਵਾਜ਼ ਘੜਨਗੇ, ਕੀ ਕਰਨਗੇ, ਤੇ ਉਹਨੂੰ ਕੁਝ ਤੁਸੀਂ ਰੱਖ ਨਹੀਂ ਸਕਦੇ ਜੇਲ੍ਹ ਵਿੱਚ ਕਿਸੇ ਵੀ ਤਰੀਕੇ ਨਾਲ, ਜੋ ਤੁਹਾਡੇ ਤੇ ਕੇਸ ਹੀ ਕੋਈ ਨਹੀਂ। ਤੇ ਅਗਰ ਕੇਸ ਤੁਸੀਂ ਰਜਿਸਟਰ ਕਰੋਗੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ, ਜਿਹੜਾ ਚਾਹੁੰਦੇ ਸੋ ਕਿ ਰਿਆਸਤ ਦਾ ਜਬਰ ਵਿਖਾਉਣਾ ਚਾਹੁੰਦੇ ਹੋ, ਇਹ ਗੋਰੇ ਦਾ ਜਬਰ ਵਿਖਾਉਣਾ ਚਾਹੁੰਦੇ, ਤੁਸੀਂ ਕਾਮਯਾਬ ਹੋ ਗਏ। ਤੇ ਗੋਰਾ ਵੀ ਡਰਦਾ ਸੀ, ਉਹ ਕਹਿੰਦਾ ਸੀ ਇਹ ਨਾ ਹੋ ਜਾਵੇ, ਲੇਕਿਨ ਅੱਜ ਦੇ ਦੌਰ ਤੇ ਜਿਹੜੀ ਸਟ੍ਰੈਟਜੀ ਕੋਈ ਫੈਕਟਰ ਨਹੀਂ ਹੈ। ਹਾਂ ਉਹੀ ਮੈਂ ਕਹਿ ਰਿਹਾ ਨਾ, ਪੀਟੀਏ ਦੇ ਬਹੁਤ ਪਰਚੇ ਨੇ, ਪਰਚੇ ਨੇ ਹੋਰ ਦੇ ਦੇਣਗੇ ਇਹਨਾਂ ਨੇ ਤੁੰਨ ਦੇਣਾ ਅੰਦਰ। ਹਾਂਜੀ 100 ਪਰਚਾ ਤੇ ਲੋਕਾਂ ਦੇ ਹੈ, 80 90 50 ਇਹ ਆਈਡੀਆ ਪਤਾ ਨਹੀਂ ਕਿੰਨੇ ਦਿੱਤਾ ਇਹਨਾਂ ਨੂੰ। ਮੁਤਾਲਾ ਪਾਕਿਸਤਾਨ ਵਾਲਾ ਖਾਨ ਸਾਹਿਬ ਦੇ 2-3 ਆਈਡੀਆ ਉੱਥੋਂ ਆਏ ਨੇ। ਜਮਾਤ ਪੰਜਮ ਵਾਲਾ ਜਿਹੜਾ ਹੈ ਨਾ, ਉਹਦੇ 'ਚ ਸਨ ਸਬਕ ਸਾਰੇ, ਮੈਂ ਪੜ੍ਹੇ ਨੇ ਉਹਦੇ 'ਚ, ਸਿਵਲ ਨਾਫਰਮਾਨੀ ਤੇ ਜੇਲ੍ਹ ਪਰੋ ਤਹਿਰੀਕਾਂ,
ਹੁਣ ਵੀ ਹੋਣਗੇ ਉਹ ਮਤਾਲਿਆ ਪਾਕਿਸਤਾਨ ਵਿੱਚ, ਉਹ ਤੇ ਉਹੀ ਚੱਲ ਰਿਹਾ 1947 ਤੋਂ। ਬਿਲਕੁਲ ਸਰ। ਰਾਣਾ ਸਾਹਿਬ ਮੇਰੇ ਮੈਨੂੰ ਲੱਗਦਾ ਨਾ ਕਿ ਪੀਟੀ ਹੁਣ ਐਸੇ ਸਟੇਜ ਤੇ ਕਿ ਜਿੱਥੇ ਇਹਨਾਂ ਨੂੰ ਕੋਈ ਬਹੁਤ ਹੀ ਵਾਈਸ ਕਿਸਮ ਦੀ ਜਿਹੜੀ ਲੀਡਰਸ਼ਿਪ ਦੀ ਜ਼ਰੂਰਤ ਸੀ। ਪੀਟੀਆਈ ਤੇ ਵਾਈਜ਼ ਨਹੀਂ, ਮੈਂ ਵੈਸੇ ਨਾ, ਗੱਲ ਕਰਦਾ ਅੱਛਾ, ਸਿਆਸਤਦਾਨਾਂ ਦੀ ਜ਼ਰੂਰਤ ਸੀ ਜਿਹੜੇ ਕੋਈ ਬੜੇ ਇੰਟੈਲੈਕਚੁਅਲੀ ਸਾਊਂਡ ਹੁੰਦੇ, ਉਹ ਚੀਜ਼ਾਂ ਨੂੰ ਦੇਖ ਕੇ ਉਹ ਦੇਖਦੇ ਕਿ ਜਿਹੜੇ ਕਹਿੰਦੇ ਨਾ ਦੀਵਾਰ ਦੇ ਪਿੱਛੇ ਦੇਖਣਾ, ਉਹ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾ ਸਕਦੇ ਹਾਂ, ਡਾਇਲੌਗ ਕਰਨਾ ਕਿਸ ਹੱਦ ਤੱਕ, ਜਿਹੜਾ ਇੱਕ ਗਵਰਨਮੈਂਟ ਦੇ ਅਗੇਂਸਟ ਉਹਨਾਂ ਨੂੰ ਇੱਕ ਡਿਵੈਲਪ ਕਰਨਾ ਜੀ, ਕੋਈ ਪ੍ਰੋਟੈਸਟ ਦੇ ਉਹ ਕਿਸ ਹੱਦ ਤੱਕ ਕਰਨਾ, ਉਹ ਇਹਨਾਂ 'ਚ ਕੈਪੈਸਿਟੀ ਨਹੀਂ ਹੈ। ਉਹਦੇ ਪਾਕਿਸਤਾਨ ਦੀ ਕਿਸੇ ਜਮਾਤ ਵਿੱਚ ਵੀ ਕੋਈ ਨਹੀਂ ਚੋਇਸ ਸਾਹਿਬ ਇਹ ਤੇ ਹਾਂ, ਹੋਰ ਕਿਹੜਾ ਬੰਦਾ ਹੈ ਜੀ? ਕਿਉਂਕਿ ਮੋਸਟਲੀ ਤਾਂ ਮੈਂ ਇਹ ਦੇਖਦਾ ਕਿ ਦੇਖਦੇ ਨੇ ਪੀਟੀ ਦੀ ਲੀਡਰਸ਼ਿਪ ਹੁਣ ਸਾਡੀ ਕਿਦੋਂ ਐਸਟੈਬਲਿਸ਼ਮੈਂਟ ਅਸਲ ਦੇਖੋ ਪਾਕਿਸਤਾਨ ਦੀ ਚੋਇਸ ਸਾਹਿਬ, ਪਾਕਿਸਤਾਨ ਦੀ ਸਿਆਸਤ ਦਾ ਅਲਮੀਆ ਇਹ ਹੋ ਗਿਆ ਕਿ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਇਸ ਵਕਤ ਮੁਦੱਬਰ ਬਣ ਗਏ ਨੇ, ਸਿਆਸੀ ਮੁਦੱਬਰ ਬਣ ਗਏ ਨੇ, ਠੀਕ ਹੈ। ਹਾਂ ਬਿਲਕੁਲ। ਦੇਖੋ ਉਹਨਾਂ ਨੂੰ ਜੈਕ ਵਾਲੇ ਵੀ ਹਾਂ ਕਿ ਆਓ, ਤੇ ਇੱਕ ਦੌਰ ਵਿੱਚ ਇਹ ਪ੍ਰੋਟੈਸਟ ਤਹਿਰੀਕਾਂ ਚਲਾਉਂਦੇ ਸਨ, ਇਹਨਾਂ ਨੂੰ ਕੋਈ ਲਿਫਟ ਨਹੀਂ ਸੀ ਕਰਾਉਂਦਾ, ਤੇ ਇਹ ਜ਼ਵਾਲ ਆ ਗਿਆ। ਉਹ ਨਵਾਬਜ਼ਾਦਾ ਨਸਰੁੱਲਾ ਖਾਨ ਸਾਹਿਬ ਹੁੰਦੇ ਸਨ, ਹੈ ਜੀ, ਨੂਰਾਨੀ ਸਾਹਿਬ ਹੁੰਦੇ ਸਨ, ਅਹਿਮਦ ਸ਼ਾਹ ਨੂਰਾਨੀ ਸਾਹਿਬ ਹੁੰਦੇ ਸਨ, ਕਾਜ਼ੀ ਸਾਹਿਬ ਨੂੰ ਵੀ ਉਹਦੇ 'ਚ ਗਿਣ ਲਓ ਕਿਸੇ ਨਾ ਕਿਸੇ ਤਰੀਕੇ ਦੇ ਹਿਸਾਬ ਨਾਲ। ਫਿਰ ਪੀਪਲਸ ਪਾਰਟੀ ਦੇ ਕੋਲ ਬੜਾ ਅੱਛਾ ਇੰਟੈਲੈਕਚੁਅਲ ਐਸਟ ਸੀ, ਇਕਬਾਲ ਹੈਦਰ ਸਾਹਿਬ ਸਨ ਉਹਨਾਂ ਦੇ ਕੋਲ, ਫਿਰ ਪ੍ਰੋਫੈਸਰ ਐਂਡੀ ਖਾਨ ਸਨ, ਉਹ ਜਮਾਤ ਇਸਲਾਮੀ 'ਚ ਗਫੂਰ ਸਾਹਿਬ ਸਨ, ਤੇ ਕਾਫੀ ਲੋਕ ਸਨ। ਤੇ ਇੱਧਰ ਵੀ PMLN ਵਿੱਚ ਵੀ ਕਾਫੀ ਅੱਛੇ ਲੋਕ ਸਨ ਜਿਹੜੇ ਸਾਈਡ ਤੇ ਲੱਗ ਗਏ ਨੇ। ਤੇ ਲੇਕਿਨ ਹੁਣ ਤੇ ਤੁਸੀਂ ਦਾਨਿਸ਼ ਤਲਾਸ਼ ਕਰ ਰਹੇ ਹੋ ਸਿਆਸੀ ਜਮਾਤਾਂ 'ਚ, ਤੇ ਉਹ ਵੀ PTI ਵਿੱਚ, ਮੈਨੂੰ ਹੈਰਤ ਹੋਈ ਚੋਈ ਸਾਹਿਬ ਹੈ। ਲੇਕਿਨ ਇੱਕ ਸਵਾਲ ਤੇ ਆਨੇ ਸਾਥ ਉਹ ਤੇ ਆਉਂਦਾ ਹੈ ਕਿ ਹੋਣਾ ਤੇ ਚਾਹੀਦਾ ਸੀ, ਲੇਕਿਨ ਇਹ ਹੈ ਕਿ ਕੋਈ ਨਹੀਂ ਇਹਨਾਂ 'ਚ ਕੋਈ ਮਤਲਬ ਜਿਹੜਾ ਕਹਿੰਦੇ ਨਾ ਸੀ ਕਿ ਸਬਰ ਆਰਾਮ ਦੇ ਨਾਲ ਮੂਵਮੈਂਟ ਤਹਿਰੀਕ ਚਲਾਉਣੀ, ਆਸ-ਆਸਾਂ ਨੂੰ ਬਿਲਡ ਕਰਨਾ ਲੋਕਾਂ ਨੂੰ, ਉਹ ਨਹੀਂ ਹੈ। PTI ਵੀ ਕਹਿੰਦੀ ਜੀ ਅਸੀਂ ਕੋਈ ਵੱਡਾ ਜਿਹਾ ਪ੍ਰੋਟੈਸਟ ਤੇ ਕਰੀਏ ਤੇ ਇਹ ਹਕੂਮਤ ਥੱਲੇ ਜਾਵੇ ਤੇ ਸਾਡੀ ਐਸਟੈਬਲਿਸ਼ਮੈਂਟ ਨਾਲ ਸੁਲਾਹ ਤੇ ਅਸੀਂ ਆ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਤੁਸੀਂ ਚਾਹੁੰਦੇ ਹੋ ਕਿ ਸਿਆਸੀ ਹਕਮਤ ਅਮਲੀ ਨਾਲ ਕੰਮ ਕਰੇ, ਇਹ ਜਜ਼ਬਾਤੀ ਰਵਈਏ ਨਾ ਹੋਣ, ਤਾਂ ਕਿ ਮੁਲਕ ਦੀ ਕੋਈ ਜਿਹੜਾ ਸਿਆਸਤ ਦਾ ਜਿਹੜਾ ਕੋਈ ਜਿਹੜਾ ਸਾਰਾ ਬਣ ਚੁੱਕਿਆ ਜਿਹੜਾ ਚਿਹਰਾ, ਇਹ ਕੋਈ ਚੇਂਜ ਹੋਵੇ। ਹਾਂ, ਕੋਈ ਸਿਰਫ ਇਹ ਤੇ ਚੋਈ ਸਾਹਿਬ ਤੁਹਾਡੀ ਖਾਹਿਸ਼ ਹੈ, ਲੇਕਿਨ ਇਹ ਜਿਹੜਾ ਤੁਸੀਂ ਸਿਆਸਤ ਦਾ ਪਾਕਿਸਤਾਨ ਦਾ ਤਜ਼ੀਆ ਕਰੋ ਨਾ, ਇਹਦਾ ਕੋਈ ਇਮਕਾਨ ਦੂਰ ਦੂਰ ਤੱਕ ਨਹੀਂ ਹੈ। ਕਿਸੇ ਸਿਆਸੀ ਜਮਾਤ ਵਿੱਚ ਇੰਨੀ ਸਮਝ ਬੂਝ ਦਾਨਿਸ਼ ਜਿਹੜੀ ਲੱਭ ਰਹੇ ਉਹ ਕੋਈ ਨਹੀਂ। ਇਹ ਖਾਹਿਸ਼ ਹੋ ਸਕਦੀ ਹੈ ਤੁਹਾਡੀ, ਤੇ ਇਸ ਖਾਹਿਸ਼ ਨੂੰ ਤੁਸੀਂ ਕਿਸੇ ਹੋਰ ਮੁਲਕ ਦੀ ਟੰਬਕਟੂ ਦੀ ਸਿਆਸਤ ਨੂੰ ਵੇਖ ਕੇ ਪੂਰਾ ਕਰ ਲਿਆ ਕਰੋ, ਉੱਥੇ ਚੰਗੀ ਚੱਲ ਰਹੀ। ਬੰਗਲਾਦੇਸ਼ ਦੀ ਵੇਖ ਲਿਆ ਕਰੋ, ਸਮਝਿਆ ਕਰੋ ਕਿ ਤੁਸੀਂ ਵੀ ਬੰਗਾਲੀ ਹੋ, ਸਾਡੇ ਇਸ ਪਾਕਿਸਤਾਨ ਸੀ ਨਾ, ਉਹ ਮਹਿਸੂਸ ਕਰ ਲਿਆ ਕਰੋ ਕਿ ਉੱਥੇ ਅੱਜ ਕੱਲ੍ਹ ਕਿਸ ਤਰ੍ਹਾਂ ਚੱਲ ਰਹੀ ਹੈ ਹਕੂਮਤ, ਕਿਵੇਂ ਚੱਲ ਰਹੀ ਹੈ, ਕਿਵੇਂ ਉਹਨਾਂ ਨੇ ਰਿਫਾਰਮਸ ਇੱਕ ਨਵਾਂ ਪ੍ਰੋਸੈਸ ਸ਼ੁਰੂ ਕੀਤਾ ਖਾਲਦਾ ਜ਼ਿਆ ਦੇ ਪੁੱਤਰ ਨੇ, ਉਹ ਵੇਖ ਲਿਆ ਕਰੋ। ਐਵੇਂ ਤੁਸੀਂ ਆਪਣੇ ਆਪ ਨੂੰ ਹਾਂ ਸਾੜੀ ਜਾਂਦੇ ਹੋ ਆਪਣਾ, ਪਰ ਛੱਡ ਦਿਓ ਇਹਨਾਂ ਨੂੰ। ਹਾਂ ਵੀ ਸੜ ਗਿਆ ਤੇ ਲੱਸੀ ਪੀ ਲਈਏ ਫਿਰ ਅੱਜ ਤੇ ਕੁਝ ਖਾ ਪੀ ਵੀ ਲਈਏ। ਲਓ ਜੀ, ਫਿਰ ਬਰਸਾਤ ਸ਼ੁਰੂ ਹੋਣ ਵਾਲੀ ਹੈ ਤੇ ਅਸੀਂ ਅੱਜ ਤੋਂ ਬਰਸਾਤ ਦਾ ਇਫਤਤਾਹ ਕਰਨ ਲੱਗੇ ਹਾਂ, ਤੇ ਆਲੂ ਵਾਲੇ ਪਰਾਠੇ ਖਾਵਾਂਗੇ ਤੇ ਨਾਲ ਪੀਵਾਂਗੇ ਲੱਸੀ ਤੇ ਅੰਬ। ਤੇ ਤੁਹਾਨੂੰ ਜਿਹੜੀ ਸ਼ੈ ਮੁਯੱਸਰ ਹੋਵੇ ਉਤਨਾ ਗੁਜ਼ਾਰਾ ਕਰੋ, ਸਾਡੇ ਵੱਲੋਂ ਇੰਨਾ ਹੀ, ਤੇ ਰੱਬ ਰੱਖ।